ਕਹਿੰਦੇ ਵੀ ਡੈਮੋਕ੍ਰੈਟਿਕ ਸੋਸ਼ਲਿਸਟ ਜੋ ਮੈਲਟ ਕੀਰੋਸ ਆ, ਉਸ ਨੇ 15 ਟਰਮ ਦਾ ਜਿਹੜਾ ਕਾਂਗਰਸਮੈਨ ਸੀ ਕੋਲੋਰਾਡੋ ਹਾਊਸ 'ਚ ਪ੍ਰਾਇਮਰੀ ਦੇ ਵਿੱਚ ਹਰਾ ਦਿੱਤਾ ਹੈਗਾ। ਸਿਰਫ 29 ਸਾਲਾਂ ਦੀ ਆ। ਉਸ ਨੇ ਡਿਆਨਾ ਡਿਗੈਟ, ਜਿਹੜੀ ਕਿ ਹਾਲਾਂਕਿ ਇਹ ਡੈਨਵਰ ਦੇ ਵਿੱਚ ਡੀਪ ਬਲੂ ਸਟੇਟ ਹੈਗੀ ਆ, ਉਸ ਨੂੰ ਜਿਹੜਾ ਆ ਪ੍ਰਾਇਮਰੀ ਦੇ ਵਿੱਚ ਹਰਾ ਦਿੱਤਾ ਹੈਗਾ। ਐਸੋਸੀਏਟਡ ਪ੍ਰੈਸ ਰਿਪੋਰਟ ਕਰ ਰਹੀ ਆ ਕਿ ਜੋ ਕਿ ਉਸ ਦੀ ਜਿੱਤ ਹੋਈ ਹੈਗੀ ਆ, ਇਹ ਨਿਊਯਾਰਕ ਦੇ ਵਿੱਚ ਜਿਹੜੇ ਵੋਟਰਸ ਨੇ 2 ਡੈਮੋਕ੍ਰੈਟਿਕ ਜਿਹੜੇ ਕਾਂਗਰੈਸ਼ਨਲ ਇਨਕੰਬੈਂਟ ਸੀ ਉਹਨਾਂ ਨੂੰ ਰਿਪਲੇਸ ਕਰਨ ਤੋਂ ਬਾਅਦ ਇਹ ਇੱਕ ਹੋਰ ਜਿੱਤ ਜਿਹੜੀ ਆ ਉਹ ਜਿਹੜੇ ਸੋਸ਼ਲਿਸਟ ਡੈਮੋਕ੍ਰੇਟ ਆ ਉਹਨਾਂ ਦੀ ਹੋਈ ਹੈਗੀ ਆ। ਸੋ ਇਹ ਬੜੀ ਹੈਰਾਨੀ ਦੀ ਗੱਲ ਆ। ਇਥੋਪੀਆ ਦੀ ਰਹਿਣ ਵਾਲੀ ਆ, ਬੋਰਨ ਇਥੋਪੀਆ 'ਚ ਸੌਰੀ ਰਹਿਣ ਵਾਲੀ ਨਹੀਂ, ਬੋਰਨ ਇਥੋਪੀਆ 'ਚ ਹੋਈ ਸੀ 1997 'ਚ, 29 ਸਾਲਾਂ ਦੀ, ਤੇ ਗ੍ਰੈਜੂਏਟ ਲਾ ਸਕੂਲ ਦੀ ਹੈ ਯੂਨੀਵਰਸਿਟੀ ਆਫ ਨੋਟਰਡੇਮ 2022 'ਚ, ਤੇ ਹੁਣ ਜੋ ਆ ਨਿਊਯਾਰਕ ਦੀ ਇੱਕ ਲਾ ਫਰਮ ਦੇ ਵਿੱਚ ਕੰਮ ਕਰਦੀ ਸੀ, ਤੇ ਉਸ ਤੋਂ ਬਾਅਦ ਉਸ ਨੂੰ ਫਾਇਰ ਕਰ ਦਿੱਤਾ ਗਿਆ ਕਿ ਉਸਨੇ ਇੱਕ ਪੋਸਟ ਪਾਈ ਸੀ ਵੀ ਹਾਂ ਤੂੰ ਇਹ ਨਹੀਂ ਪਾ ਸਕਦੀ ਹੈਗੀ, ਤੇ ਖਾਸ ਕਰਕੇ ਇਜ਼ਰਾਈਲ ਦੇ ਸੰਬੰਧ ਦੇ ਵਿੱਚ ਸੀਗੀ। ਤੇ ਉਸ ਤੋਂ ਬਾਅਦ ਇਹ ਇੱਥੇ ਆ ਕੇ ਜਿਹੜੀ ਉਸਨੇ ਇਲੈਕਸ਼ਨ ਲੜੀ, ਤੇ ਹੁਣ ਜਿਹੜੇ ਸਿਟਿੰਗ ਕਾਂਗਰਸਮੈਨ ਸੀ ਉਹ ਉਸ ਨੂੰ ਜਿਹੜਾ ਹਰਾ ਦਿੱਤਾ ਹੈਗਾ ਦੇ ਵਿੱਚ। ਜੀ, ਇਹ 28ਵੀਂ ਪ੍ਰੋਗਰੈਸਿਵ ਲਾਣੇ ਦੀ ਕੈਂਡੀਡੇਟ ਆ ਜਿਹਨੇ ਹੁਣ ਤੱਕ ਜਿਹੜੇ ਕਹਿ ਸਕਦੇ ਆ ਵੀ ਜਿਹੜੀ ਐਸਟੈਬਲਿਸ਼ਮੈਂਟ ਵਾਲੇ ਆ ਉਹਨਾਂ ਨੂੰ ਪਟਕਣੀ ਜਿਹੜੀ ਇਸ ਦੇ ਵਿੱਚ ਦਿੱਤੀ ਆ। ਸੋ ਹਰਜੋਤ ਸਿੰਘ ਜੀ, ਛੋਟੀ ਗੱਲ ਨਹੀਂ ਆ, ਬਹੁਤ ਵੱਡੀ ਗੱਲ ਆ ਵੀ 15 ਵਾਰ ਤੋਂ 15 ਟਰਮ, ਇੱਕ ਨਹੀਂ, 2 ਨਹੀਂ, 3 ਨਹੀਂ, 15 ਵਾਰ ਤੋਂ ਜਿਹੜੇ ਆ ਉਸ ਨੂੰ ਬੀਬੀ ਨੂੰ ਜਿਹੜੇ ਉਹਨਾਂ ਨੇ ਹਰਾਇਆ। ਡਿਆਨਾ ਡਿਗੈਟ ਸੀਗੀ, ਡੀਪ ਬਲੂ ਡੈਨਵਰ ਦੀ ਜਿਹੜੀ ਉਹ ਡਿਸਟ੍ਰਿਕਟ ਦੇ ਵਿੱਚ। ਇਹ ਹੁਣ ਅੰਡਰਸਟੈਂਡ ਕਰਨਾ ਪੈਣਾ ਆ ਦੋਨਾਂ ਹੀ ਜਿਹੜੀਆਂ ਉਹ ਧਿਰਾਂ ਨੂੰ ਵੀ ਲੋਕ ਜਿਹੜੀ ਐਸਟੈਬਲਿਸ਼ਮੈਂਟ ਪਾਰਟੀ ਆ ਨਾ ਉਹਨਾਂ ਤੋਂ ਜਿਹੜੇ ਉਹ ਅੱਕੇ ਪਏ ਨੇ। ਰੀਸੈਂਟਲੀ ਆਪਾਂ ਦੇਖਿਆ ਵੀ ਜਿਹੜੇ ਮਮਦਾਨੀ ਦੇ 3 ਐਂਡੋਰਸ ਕੀਤੇ ਬੰਦੇ ਸੀਗੇ ਨਿਊਯਾਰਕ ਦੇ ਵਿੱਚ, ਉਹਨਾਂ ਨੇ ਵੀ ਇਨਕੰਬੈਂਟਸ ਨੂੰ ਇੱਕ ਨੂੰ ਜਿਹੜਾ ਉਹ ਹਰਾਇਆ ਸੀ। ਸੋ ਜਿਹੜੇ ਪ੍ਰੋਗਰੈਸਿਵ ਧਿਰ ਹੈਗੀ ਆ ਉਹਨਾਂ ਦਾ ਜਿਹੜਾ ਕੰਟਰੋਲ ਆ, ਸਟਰੋਂਗ ਹੋਲਡ ਆ, ਉਹ ਡੈਮੋਕ੍ਰੇਟ ਪਾਰਟੀ ਦੇ ਵਿੱਚ ਸਟਰੋਂਗ ਹੋ ਰਿਹਾ ਹੈਗਾ। ਇਹ ਜਿਹੜੇ ਨਤੀਜੇ ਆ ਉਹ ਇਸ ਚੀਜ਼ ਨੂੰ ਦੱਸ ਰਹੇ ਹੈਗੇ ਆ। ਇਹ ਜਿਹੜੀਆਂ ਐਸਟੈਬਲਿਸ਼ਮੈਂਟ ਹੁੰਦੀਆਂ ਆ ਇਹਨਾਂ ਨੂੰ ਕੰਨ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਵੀ ਲੋਕ ਚਾਹ ਕੀ ਰਹੇ ਆ। ਜੋ ਇਸ ਟਾਈਮ ਮਾਹੌਲ ਬਣਿਆ ਪਿਆ ਆ, ਜਿਸ ਤਰੀਕੇ ਦਾ ਹਾਲਾਤ ਬਣੇ ਪਏ ਆ, ਲੋਕ ਵਾਸ਼ਿੰਗਟਨ DC ਤੋਂ ਖਾਸੇ ਪਰੇਸ਼ਾਨ ਨੇ, ਦੁਖੀ ਨੇ। ਜਿਹੜੇ ਲੋਕ ਜਿੱਦਾਂ ਦੀ ਉੱਥੇ ਕਾਰਜਕਾਰੀਆਂ ਕਰ ਰਹੇ ਆ, ਜਿਸ ਦੇ ਵਿੱਚ ਇਜ਼ਰਾਈਲ ਇੱਕ ਬਹੁਤ ਵੱਡਾ ਐਂਗਲ ਦੇ ਤੌਰ ਦੇ ਉੱਤੇ ਆਇਆ। ਅਮਰੀਕਾ ਦੇ ਵਿੱਚ ਸਿਸਟੇਮੈਟਿਕ ਸ਼ਿਫਟ ਜਿਹੜਾ ਉਹ ਆ ਚੁੱਕਾ ਆ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਿਹੜਾ ਉਹ ਜਾਂਦਾ ਆ। ਸੋ ਜਿਹੜੇ ਵੋਟਰਸ ਆ ਉਹ ਐਂਗਰੀ ਨੇ ਵਾਸ਼ਿੰਗਟਨ ਤੋਂ, ਤੇ ਕੋਲੋਰਾਡੋ ਦੀਆਂ ਜਿਹੜੀਆਂ ਪ੍ਰਾਇਮਰੀ ਦੇ ਵਿੱਚ ਇਸ ਨਤੀਜੇ ਨੇ ਇਹ ਚੀਜ਼ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਕਨਫਰਮ ਕੀਤਾ ਆ। ਸਿਟਿੰਗ ਹਾਊਸ ਮੈਂਬਰ ਤੇ ਸਿਟਿੰਗ ਸੈਨੇਟਰ ਦੋਨੋਂ ਹੀ ਜਿਹੜੀਆਂ ਕੀ ਰੇਸਿਸ ਆ ਉੱਥੇ ਸਟੇਟ ਦੇ ਵਿੱਚ ਹਾਰ ਗਏ ਹੈਗੇ ਆ। ਸੋ 29 ਸਾਲਾਂ ਦੀ ਮੈਲਟ ਕੀਰੋਸ ਨੇ 15 ਟਰਮ ਦੀ ਰਿਪਰੈਜ਼ੈਂਟੇਟਿਵ ਡਿਆਨਾ ਡਿਗੈਟ, ਜਿਹੜੀ ਕਿ ਆਪ ਖੁਦ ਇੱਕ ਲਿਬਰਲ ਆ, 30 ਸਾਲ ਤੋਂ ਉੱਥੇ ਇਨਕੰਬੈਂਟ ਆ, ਉਸ ਨੂੰ ਇਹਨਾਂ ਨੇ ਜਿਹੜਾ ਉਹ ਹਰਾ ਦਿੱਤਾ। ਸੋ ਕਹਿੰਦੇ ਵੀ ਇਹ ਜਿਹੜੀ ਪ੍ਰਾਇਮਰੀ ਰੇਸ ਆ, ਖਾਸ ਕਰਕੇ ਜਿਹੜੇ DC ਦੇ ਨਾਲ ਕਿਸੇ ਦੇ ਵੀ ਟਾਈਜ਼ ਆ ਉਹਨਾਂ ਦੇ ਲਈ ਉਹ ਜ਼ਹਿਰ ਵਾਲਾ ਕੰਮ ਕਰ ਰਹੀਆਂ ਆ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਸੋ ਲੋਕਾਂ ਦਾ ਰਵੱਈਆ ਬਹੁਤ ਜ਼ਿਆਦਾ ਜਿਹੜਾ ਉਹ ਬਦਲ ਰਿਹਾ ਆ। ਅਮਰੀਕਾ ਕੀ ਵਾਕਿਆ ਹੀ ਇੱਕ ਸੋਸ਼ਲਿਸਟ ਵੇਵ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ ਆ, ਜਿੱਥੇ ਇਹ ਸਾਰੇ ਲੋਕ ਇੱਦਾਂ ਦੀ ਵਿਚਾਰਧਾਰਾ ਵਾਲੇ ਲੋਕ ਆ, ਉਹਨਾਂ ਦੀ ਲਗਾਤਾਰ ਜਿਹੜੀ ਇੱਥੇ ਜਿੱਤ ਹੋ ਰਹੀ ਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਕਾਫੀ ਜ਼ਿਆਦਾ ਜਿਹੜੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਜੀ।